ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਨਾਲ-ਨਾਲ ਕਈ ਹੋਰ ਅਹਿਮ ਖਬਰਾਂ ਬਾਰੇ ਵੀ ਆਪਾਂ ਤੁਹਾਨੂੰ ਦਿੰਦੇ ਹਾਂ ਜਾਣਕਾਰੀਆਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈੱਟ ਦੇ ਰਾਹੀਂ ਟੈਲੀਫੋਨ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ, ਸਾਡੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਆ ਲੈ ਸਕਦੇ ਹੋ। 408-272-2500 ਤੇ ਕਾਲ ਕਰਕੇ ਇਹਨਾਂ ਦੇ ਨਾਲ ਕਿਸੇ ਵੀ ਟਾਈਮ ਸੰਪਰਕ ਕੀਤਾ ਜਾ ਸਕਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909 0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਫਾਇਰ ਸੀਜ਼ਨ ਆ ਉਹ ਥੋੜਾ ਕਹਿੰਦੇ ਵੀ ਸਲੋ ਹੋ ਸਕਦਾ ਆ। ਰੇਨ ਆ ਰਹੀ ਆ, ਮੀਂਹ ਆ ਰਿਹਾ ਨਾਰਦਰਨ ਕੈਲੀਫੋਰਨੀਆ ਦੇ ਵਿੱਚ। ਸ਼ਨੀਚਰਵਾਰ ਨੂੰ ਸ਼ੁਰੂ ਹੋਊਗਾ, ਸੰਡੇ ਤੱਕ 1.5 ਇੰਚ ਮੀਂਹ ਪੈਣ ਦੇ ਆਸਾਰ ਹੈਗੇ ਆ, ਖਾਸ ਕਰਕੇ ਸਿਆਰਾ ਨਵਾਡਾ ਵਾਲਾ ਏਰੀਆ ਜੋ ਹੈਗਾ ਆ। ਜੋ ਮਸਕੀਟੋ ਫਾਇਰ ਲੱਗੀ ਹੋਈ ਆ, 60,000 ਤੋਂ ਵੱਧ ਏਕੜ ਸੜ ਕੇ ਸਵਾਹ ਹੋ ਚੁੱਕੇ ਆ। ਉਸ ਏਰੀਏ 'ਚ ਵੀ 2 ਇੰਚ ਤੱਕ ਮੀਂਹ ਪੈ ਸਕਦਾ, ਜਿਹਦੇ ਨਾਲ ਕਹਿੰਦੇ ਵੀ ਅੱਗ ਨੂੰ ਠੱਲ ਪੈ ਸਕਦੀ ਆ, ਬੁਝ ਸਕਦੀ ਹੈਗੀ ਆ। ਪਰ ਇਸ ਤੋਂ ਪਹਿਲਾਂ ਵੀ 25 ਤੋਂ ਲੈ ਕੇ 40 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲਣਗੀਆਂ, ਜੋ ਕਿ ਅੱਗ ਦੇ ਵਿੱਚ ਤੇਜ਼ੀ ਕਰ ਸਕਦੀਆਂ ਹੈਗੀਆਂ ਆ। ਸੋ ਜੇ ਇਸ ਮੀਂਹ ਦੇ ਨਾਲ ਅੱਗ ਬੁਝ ਜਾਂਦੀ ਆ, ਪਰ ਸਟਿਲ ਖਤਰਾ ਫਿਰ ਵੀ ਕੈਲੀਫੋਰਨੀਆ ਦੇ ਵਿੱਚ ਰਹੂਗਾ, ਕਿਉਂਕਿ ਬਹੁਤ ਕੁਝ ਹਜੇ ਡਰਾਈ ਹੈਗਾ ਆ। ਕਿਸੇ ਟਾਈਮ ਵੀ ਫੇਰ ਵੀ ਅੱਗ ਲੱਗ ਸਕਦੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਸਤੰਬਰ 15 ਤੋਂ ਲੈ ਕੇ ਅਕਤੂਬਰ 15 ਤੱਕ ਲਟੀਨੋ ਹੈਰੀਟੇਜ ਮੰਥ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਡਿਕਲੇਅਰ ਕੀਤਾ ਹੈਗਾ ਆ। ਕਹਿੰਦੇ ਪਏ ਲਟੀਨੋ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਟਾਈਮ ਕੈਲੀਫੋਰਨੀਆ 'ਚ ਹੈਗੇ ਆ। 15.6 ਮਿਲੀਅਨ ਲਟੀਨੋ ਕੈਲੀਫੋਰਨੀਅਨਸ ਇਸ ਸਟੇਟ ਦੇ ਵਿੱਚ ਹੈਗੇ ਆ। ਸੋ ਉਹਨਾਂ ਸਾਰਿਆਂ ਦੀ ਨੂੰ ਜਿਹੜਾ ਆ ਉਹਨਾਂ ਦੀ ਪ੍ਰਾਈਡ ਦੇ ਲਈ ਇਹ ਸਤੰਬਰ 15 ਤੋਂ ਲੈ ਕੇ ਅਕਤੂਬਰ 15 ਤੱਕ ਪੂਰਾ ਮਹੀਨਾ ਇਸ ਮਹੀਨੇ ਨੂੰ ਲਟੀਨੋ ਹੈਰੀਟੇਜ ਮੰਥ ਦੇ ਨਾਲ ਜਾਣਿਆ ਜਾਊਗਾ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਕੈਲੀਫੋਰਨੀਆ ਹੋਰ ਘਰ ਬਣਾਉਣ ਦੇ ਲਈ ਰਾਜੀ ਆ, ਨਾ ਕਿ ਜ਼ਿਆਦਾ ਪਾਰਕਿੰਗ ਦੇ ਲਈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਨਵਾਂ ਬਿੱਲ ਜੋ ਉਸ ਦੇ ਉੱਤੇ ਉਹ ਕਹਿੰਦੇ ਸਾਈਨ ਕਰ ਸਕਦੇ ਹੈਗੇ। ਅਸੈਂਬਲੀ ਵੂਮਨ ਲੌਰਾ ਫਰੀਡਮੈਨ AB 2097 ਉਹ ਲੈ ਕੇ ਆ ਰਹੇ ਆ, ਜਿਹਦੇ ਮੁਤਾਬਕ ਜ਼ਿਆਦਾ ਬਿਲਡਿੰਗਸ ਹੋਣਗੀਆਂ ਤੇ ਪਾਰਕਿੰਗ ਘੱਟ ਹੋਊਗੀ, ਕਿਉਂਕਿ ਪਹਿਲਾਂ ਜੋ ਰਿਕੁਆਇਰਮੈਂਟ ਸੀਗੀਆਂ ਵੀ ਇੰਨੀ ਜ਼ਿਆਦਾ ਤੁਹਾਡੀ ਜਿਹੜੀ ਪਾਰਕਿੰਗ ਹੋਣੀ ਚਾਹੀਦੀ ਹੈਗੀ ਆ, ਸੋ ਉਸ ਨੂੰ ਘਟਾਇਆ ਜਾਊਗਾ। ਕਹਿੰਦੇ ਵੀ ਪਾਰਕਿੰਗ ਗਰਾਜ $36,000 ਐਵਰੇਜ ਐਡ ਕਰਦਾ ਹੈਗਾ ਲੋ ਟੂ ਇਨਕਮ ਹਾਊਸਿੰਗ ਦੇ ਲਈ। ਪਰ 36,000 ਇਹ ਨਹੀਂ ਫਿਗਰ ਪਤਾ ਨਹੀਂ ਕਿੱਥੋਂ ਲਿਆ, ਇਹ ਤਾਂ ਬਹੁਤ ਜ਼ਿਆਦਾ ਹੋਣਾ ਚਾਹੀਦਾ। ਜੀ ਪਰ ਪਾਰਕਿੰਗ ਜੇ ਘੱਟ ਹੋਊਗੀ, ਉਹਦੇ ਨਾਲ ਜਿਹੜੀਆਂ ਬਿਲਡਿੰਗਸ ਆ ਹੋਰ ਬਣ ਸਕਦੀਆਂ, ਤੇ ਜੋ ਕੈਲੀਫੋਰਨੀਆ ਦੇ ਵਿੱਚ ਪ੍ਰੋਬਲਮ ਹੈਗੀ ਹੈ ਇਸ ਟਾਈਮ ਹਾਊਸਿੰਗ ਦੀ, ਉਸ ਨੂੰ ਸੋਲਵ ਕੀਤਾ ਜਾ ਸਕਦਾ ਹੈਗਾ। ਅਗਲੀ ਖਬਰ ਵੀ ਕੈਲੀਫੋਰਨੀਆ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਲਈ ਇੱਕ ਵਾਰਨਿੰਗ ਸਾਈਨ ਆ, ਕਿਉਂਕਿ ਟੈਕਸ ਰੈਵਨਿਊ ਕਲੈਕਸ਼ਨਸ, ਜੋ ਪਰਸਨਲ ਇਨਕਮ ਟੈਕਸ ਕਲੈਕਸ਼ਨਸ ਹੁੰਦੀਆਂ ਆ, ਉਹ ਬਿਲੋ ਐਕਸਪੈਕਟੇਸ਼ਨਸ ਆਈਆਂ ਹੈਗੀਆਂ ਆ। ਅਨਪਲਾਇਮੈਂਟ ਰੇਟ ਕੈਲੀਫੋਰਨੀਆ ਦੇ ਵਿੱਚ ਅਗਸਤ ਮਹੀਨੇ 'ਚ ਇਨਕਰੀਜ਼ ਹੋਇਆ ਹੈਗਾ ਆ। ਸੋ ਟੋਟਲ ਰੈਵਨਿਊ ਕਲੈਕਸ਼ਨਸ ਅਗਸਤ ਤੱਕ ਜੇ ਦੱਸਦੇ ਜਾਈਏ 2022 ਤੇ 2023 ਦਾ ਫਿਸਕਲ ਈਅਰ ਆ, 8% ਫੋਰਕਾਸਟ ਤੋਂ ਥੱਲੇ ਆਈਆਂ। ਇਹ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਫਾਈਨਾਂਸ ਆ, ਉਹਨਾਂ ਨੇ ਇਹ ਦੱਸਿਆ ਹੈਗਾ ਆ।
ਸਿਲੀਕਨ ਵੈਲੀ ਦੇ ਜਾਇੰਟ ਜਿਸ ਤਰ੍ਹਾਂ ਐਪਲ ਆ, ਅਲਫਾਬੈਟ ਇਨਕਾਰਪੋਰੇਸ਼ਨ, ਉਹਨਾਂ ਨੇ ਵੀ ਇੰਡੀਕੇਟ ਕੀਤਾ ਆ ਵੀ ਸਾਡੀ ਹਾਇਰਿੰਗ ਸਲੋ ਹੋਣ ਜਾ ਰਹੀ ਆ, ਜਾਂ ਅਸੀਂ ਬੰਦ ਕਰਨ ਜਾ ਰਹੇ ਹਾਂ। ਬਹੁਤ ਸਾਰੀਆਂ ਕੰਪਨੀਆਂ ਨੇ, ਨੈਟਫਲੈਕਸ, ਲਿਫਟ, ਇਹਨਾਂ ਨੇ ਵਰਕਰਸ ਨੂੰ ਫਾਇਰ ਵੀ ਕੀਤਾ ਹੈਗਾ ਆ, ਲੇ ਆਫ ਕੀਤੇ ਹੈਗੇ ਆ, ਤੇ ਹੋਰ ਹਾਇਰਿੰਗ ਤੋਂ ਬਲੌਕ ਲਾਤਾ ਵੀ ਅਸੀਂ ਹਾਇਰਿੰਗ ਨਹੀਂ ਕਰਨੀ। ਕੈਲੀਫੋਰਨੀਆ ਤੋਂ ਬਿਨਾਂ 16 ਹੋਰ ਸਟੇਟਾਂ ਦੇ ਵਿੱਚ ਅਨਪਲਾਇਮੈਂਟ ਵਧੀ ਹੈਗੀ ਆ। ਤੇ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਪਹਿਲੀ ਸਟੇਟ ਬਣਨ ਜਾ ਰਹੀ ਆ ਜੋ ਐਲੀਮੀਨੇਟ ਕਰ ਦੂਗੀ ਸਬਸਿਡੀਜ਼ ਫॉर ਗੈਸ ਲਾਈਨ ਐਕਸਟੈਂਸ਼ਨਸ, ਕਿਉਂਕਿ ਇਲੈਕਟ੍ਰੀਫਿਕੇਸ਼ਨ ਦਾ ਪੁਸ਼ ਹੈਗਾ ਆ, ਹਰ ਚੀਜ਼ ਇਲੈਕਟ੍ਰਿਕ ਹੋਣੀ ਚਾਹੀਦੀ ਆ। ਗੈਸ ਵਾਲੀਆਂ ਚੀਜ਼ਾਂ ਨੂੰ ਕੈਲੀਫੋਰਨੀਆ ਛੱਡ ਰਿਹਾ, ਚਾਹੇ ਉਹ ਕਾਰਾਂ ਆ, ਟਰੈਕਟਰ ਆ, ਵੱਡੇ ਜੋ ਟਰੱਕ ਆ, ਬਿਗ ਰਿਗਸ ਵੀ ਹੈਗੇ ਆ। ਟਾਈਮ ਲਿਮਿਟਸ ਉਹਨਾਂ ਨੇ ਦੱਸ ਦਿੱਤੀਆਂ, ਇਸ ਸਾਲ ਤੱਕ ਇੰਨੀਆਂ ਹੀ ਵੇਚ ਸਕਦੇ ਆ, ਉਹ ਤੋਂ ਬਾਅਦ ਇਲੈਕਟ੍ਰਿਕ ਵਿਕਣਗੇ। ਆਪਾਂ ਤੁਹਾਨੂੰ ਵਾਰ-ਵਾਰ ਦੱਸਦੇ ਰਹੇ ਹਾਂ ਪਿਛਲੇ ਕੁਝ ਹਫ਼ਤਿਆਂ ਦੇ ਦੌਰਾਨ। ਕੈਲੀਫੋਰਨੀਆ ਦੇ ਪਬਲਿਕ ਯੂਟਿਲਿਟੀ ਕਮਿਸ਼ਨ ਨੇ ਯੂਨੈਨਿਮਸਲੀ ਵੋਟ ਕਰ ਦਿੱਤਾ ਆ ਵੀ ਆਪਾਂ ਕਿਸੇ ਨੂੰ ਸਬਸਿਡੀ ਨਹੀਂ ਦਊਗੇ ਜੋ ਕੰਪਨੀਆਂ ਗੈਸ ਲਾਈਨ ਐਕਸਟੈਂਸ਼ਨ ਦੇ ਲਈ ਕੰਮ ਕਰਦੀਆਂ ਹੈਗੀਆਂ, ਉਹਨਾਂ ਨੂੰ ਪਹਿਲਾਂ ਸਬਸਿਡੀਜ਼ ਮਿਲਦੀਆਂ ਸੀਗੀਆਂ। ਜੀ। ਜੀ। ਇੱਕ ਬੜੀ ਅਹਿਮ ਖਬਰ ਹੈ, ਬੜੀ ਰੌਚਕ ਖਬਰ ਹੈ। 2000 ਸਾਲ ਪੁਰਾਣਾ ਜਿਹੜਾ ਸਿੱਕਾ ਅਮਰੀਕਾ ਨੇ ਵਾਪਸ ਇਜ਼ਰਾਈਲ ਨੂੰ ਭੇਜਿਆ, ਔਰ ਇਹਦੀ ਜਿਹੜੀ ਸਟੋਰੀ ਹੈ ਬੜੀ ਰੌਚਕ ਹੈ। ਐਂਟੀਕ ਪੀਸ ਹੈ ਇਹ ਦੱਸਿਆ ਗਿਆ ਕਿ ਰੋਮਨ ਸ਼ਾਸਨ ਦੇ ਖਿਲਾਫ ਯਹੂਦੀ ਵਿਦਰੋਹ ਦੇ ਨਾਲ ਜੁੜਿਆ ਹੋਇਆ, ਤੇ ਹੁਣ ਸਿੱਕਾ ਇਜ਼ਰਾਈਲ ਨੂੰ ਵਾਪਸ ਅਮਰੀਕਾ ਨੇ ਜਿਹੜਾ ਉਹ ਦੇ ਦਿੱਤਾ, ਜਿਹਨੂੰ ਲੁਟਾ ਦਿੰਦੇ ਕਹਿੰਦੇ ਆਪਾਂ, ਦੇ ਦਿੱਤਾ। ਅਸਲ ਦੇ ਵਿੱਚ ਇਹ ਤਸਕਰੀ ਦੇ ਨਾਲ ਜੁੜਿਆ ਫੈਸਲਾ, ਤੇ ਨਿਊਯਾਰਕ ਦੇ ਮੈਨਹਟਨ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਦੇ ਮੁਤਾਬਕ ਇਹ ਸਿੱਕਾ ਜਿਹੜਾ ਹੈ ਬੇਹੱਦ ਦੁਰਲੱਭ ਹੈ, ਤੇ ਇਹਦੀ ਕੀਮਤ $10 ਲੱਖ ਹੈ, ਲਗਭਗ 8 ਕਰੋੜ ਰੁਪਏ ਤੋਂ ਵੀ ਜ਼ਿਆਦਾ। ਤੇ 20 ਸਾਲ ਪਹਿਲਾਂ ਇਜ਼ਰਾਈਲ ਦੇ ਜਿਹੜੇ ਆਫਿਸਰ ਸੀਗੇ, ਉਹਨਾਂ ਨੇ ਜਦੋਂ ਇਹਦੀ ਖੋਜ ਕੀਤੀ ਸੀ, ਮਤਲਬ ਇਹ ਚੋਰੀ ਹੋ ਗਿਆ ਸੀਗਾ। ਯਰੂਸ਼ਲਮ ਦੇ ਦੱਖਣ ਦੇ ਵਿੱਚੋਂ ਐਲਾ ਘਾਟੀ ਦੇ ਵਿੱਚੋਂ ਪ੍ਰਾਚੀਨ ਚੀਜ਼ਾਂ ਜਦੋਂ ਪੁਰਾਤਨ ਲੁੱਟ ਲਈਆਂ ਗਈਆਂ ਸੀ, ਤਾਂ ਉਦੋਂ ਇਹ ਸਿੱਕਾ ਚੋਰੀ ਹੋ ਗਿਆ ਸੀਗਾ। 20 ਸਾਲ ਪਹਿਲਾਂ ਇਜ਼ਰਾਈਲ ਦੇ ਅਫੀਸ਼ੀਅਲਸ ਨੂੰ ਇਹ ਪਤਾ ਲੱਗਿਆ ਸੀਗਾ ਵੀ ਇਹ ਜਿਹੜਾ ਉਹ ਬ੍ਰਿਟੇਨ ਦੇ ਰਾਹੀਂ ਬਲੈਕ ਮਾਰਕੀਟ ਦੇ ਵਿੱਚ ਚਲਾ ਗਿਆ। ਫਿਰ ਫਰਜ਼ੀ ਡਾਕੂਮੈਂਟਸ ਦੇ ਜ਼ਰੀਏ ਇਹਨੂੰ ਅਮਰੀਕਾ ਭੇਜਿਆ ਗਿਆ। 2017 ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀਆਂ ਨੇ ਕੋਲੋਰਾਡੋ ਦੇ ਵਿੱਚ ਇਹ ਸਿੱਕਾ ਜਿਹੜਾ ਉਹ ਜ਼ਬਤ ਕਰ ਲਿਆ ਸੀ। ਹੁਣ ਇਹਦੀ ਨਿਲਾਮੀ ਜਿਹੜੀ ਹੋਣ ਵਾਲੀ ਸੀ। ਮੈਨਹਟਨ ਡਿਸਟ੍ਰਿਕਟ ਅਟਾਰਨੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਆਪਦੀ ਜਾਂਚ ਦੇ ਨਾਲ ਜੁੜੀਆਂ ਟੀਮਾਂ ਦੇ ਨਾਲ ਰਾਬਤਾ ਕਰਕੇ ਤੇ ਕੁਝ ਹੀ ਮਹੀਨਿਆਂ ਦੇ ਵਿੱਚ ਇਸ ਸਿੱਕੇ ਨੂੰ ਖੋਜ ਕੱਢਿਆ ਸੀਗਾ, ਤੇ ਇਹ ਜਿਹੜਾ ਸਿੱਕਾ ਉਹ ਬਹੁਤ ਪੁਰਾਣਾ ਤੇ ਬੇਹੱਦ ਦੁਰਲੱਭ ਹੈ ਜਿਹੜਾ ਉਹ ਹੈਗਾ। ਇੱਕ ਪਾਸੇ 20 ਸਾਲਾਂ ਤੱਕ ਵੀ ਜਿਹੜਾ ਉਹ ਹਰਜੋਤ ਸਿੰਘ ਜੀ ਪਿੱਛਾ ਨਹੀਂ ਛੱਡਿਆ ਜਾਂਦਾ ਕਿਸੇ ਵੀ ਚੀਜ਼ ਦਾ, ਤੇ ਜਦ ਕਿ ਦੂਜੇ ਪਾਸੇ ਅਸੀਂ ਬੇਹੱਦ ਕੀਮਤੀ ਚੀਜ਼ਾਂ ਜਿਹੜੀਆਂ ਆਪਾਂ ਗਵਾ ਲਈਆਂ। ਸੋ ਬੜੀ ਰੌਚਕ ਖਬਰ ਹੈ ਇਹ ਅਮਰੀਕਾ ਤੇ ਇਜ਼ਰਾਈਲ ਦੇ ਨਾਲ ਜੁੜ ਕੇ ਜੇ ਦੇਖੀਏ ਤਾਂ, ਔਰ ਖਾਸ ਕਰਕੇ ਐਂਟੀਕ ਚੀਜ਼ਾਂ ਦੇ ਨਾਲ ਜੁੜ ਕੇ ਦੇਖੀਏ ਤਾਂ। ਜੀ। ਅਗਲੀ ਖਬਰ पर चलिए। कैलिफोर्निया ਸਟੇਟ ਡ੍ਰੌਪ ਕਰਨ ਜਾ ਰਹੀ ਹੈ ਕੋਵਿਡ-19 ਟੈਸਟ ਦੀ ਰਿਕੁਆਇਰਮੈਂਟ ਫॉर ਸਟੇਟ EMPLOYEES। ਸੋ ਪਹਿਲਾਂ ਜੋ ਸਟੇਟ EMPLOYEES ਸੀਗੇ ਉਹਨਾਂ ਨੂੰ ਟੈਸਟ ਦੇਣਾ ਪੈਂਦਾ ਸੀਗਾ, ਟੈਸਟ ਤਾਂ ਕਿ ਕਿਸੇ ਨੂੰ ਕੋਵਿਡ ਤਾਂ ਨਹੀਂ ਹੋਇਆ, ਖਾਸ ਕਰਕੇ ਜਿਹੜੇ ਅਨਵੈਕਸੀਨੇਟਡ ਹੈਗੇ ਆ। ਹੁਣ ਦੇਖੋ ਵੀ ਇਹ ਕਿੰਨਾ ਰੌਲਾ ਇਹਨਾਂ ਨੇ ਪਾਇਆ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ, ਵੀ ਅਸੀਂ ਫਾਇਰ ਕਰ ਦਿੰਦੇ ਆ EMPLOYEE। ਬਹੁਤ ਸਾਰੀਆਂ ਪੁਲਿਸ ਡਿਪਾਰਟਮੈਂਟ ਨੇ, ਸਟੇਟ ਡਿਪਾਰਟਮੈਂਟ ਨੇ, ਵੀ ਜੇ ਨਹੀਂ ਤੁਸੀਂ ਵੈਕਸੀਨੇਟਡ ਆਦੇ। ਅੱਜ ਡਾਟਾ ਆਇਆ ਵੀ 22% ਸਟੇਟ ਦੇ ਜੀ। EMPLOYEE ਅਨਵੈਕਸੀਨੇਟਡ ਹੈਗੇ ਆ। ਤੇ 1.8 ਮਿਲੀਅਨ ਟੈਸਟ ਹੁੰਦੇ ਸੀ ਲਗਭਗ ਹਰ ਰੋਜ਼, ਤੇ ਜਿਨ੍ਹਾਂ ਚੋਂ 30,000 ਪੋਜ਼ਿਟਿਵ ਆਉਂਦੇ ਸੀਗੇ, ਕਿਉਂਕਿ ਹੁਣ ਮਾਈਲਡ ਆ ਬਹੁਤ ਕਰੋਨਾ ਵਾਇਰਸ। ਤੇ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਅਨਾਉਂਸ ਕਰਤਾ ਵੀ ਹੁਣ ਟੈਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪ੍ਰਾਈਵੇਟਲੀ ਕੰਪਨੀਆਂ ਨੂੰ ਆਲਰੇਡੀ ਜਿਹੜਾ ਆ ਉਹ ਇਹਦੇ ਬਾਰੇ ਉਹਨਾਂ ਨੇ ਰੋਕ ਦਿੱਤਾ ਹੈਗਾ ਆ। ਅਗਲੀ ਖਬਰ ਲੋਟਰੀ ਪ੍ਰਾਈਜ਼ਸ ਦੇ ਸੰਬੰਧ ਦੇ ਵਿੱਚ ਆ। ਜੀ। ਜੀ। ਕਹਿੰਦੇ ਭਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਲੀਅਨਸ ਆਫ ਡਾਲਰਸ ਅਨਕਲੇਮਡ ਹੁੰਦੇ ਆ ਲੋਟੋ ਦੇ। ਬਹੁਤ ਵਾਰ ਲੋਕ ਹੂੰ, ਲੋਟੋ ਹੂੰ। ਜਿੱਤ ਜਾਂਦੇ ਆ, ਮੁੜ ਕੇ ਚੈੱਕ ਨਹੀਂ ਕਰਦੇ ਨੰਬਰ ਆਪਣੇ, ਜਾਂ ਆਪਣੀ ਜੋ ਉਹਨਾਂ ਦੀ ਟਿਕਟ ਹੁੰਦੀ ਆ ਉਸ ਨੂੰ ਗਵਾ ਬੈਠਦੇ ਹੈਗੇ ਆ।
ਕੈਲੀਫੋਰਨੀਆ ਸਟੇਟ ਲਾਟਰੀ ਨੇ ਅੱਜ ਅਨਾਉਂਸ ਕੀਤਾ ਵੀ 46.8 ਮਿਲੀਅਨ ਜੀ, ਡਾਲਰ ਮਨੀ ਜੋ ਅਨਕਲੇਮਡ ਹੈਗਾ ਹਰ ਸਾਲ। ਲੋਟੋ ਪਲੱਸ, ਜੀ, ਫੈਂਟਸੀ 5, ਡੇਲੀ 3, ਡੇਲੀ 4, ਡੇਲੀ ਡਰਬੀ ਤੇ ਹੌਟ ਸਪੌਟ ਗੇਮਸ ਦੇ ਲਈ। ਫੋਰ ਐਗਜ਼ਾਮਪਲ ਕਹਿੰਦੇ ਵੀ 75.4 ਮਿਲੀਅਨ ਡਾਲਰ ਅਨਕਲੇਮਡ 2019 ਤੋਂ 2020 ਦੇ ਫਿਸਕਲ ਈਅਰ ਚ ਗਿਆ, ਲੋਟਰੀ ਆਫੀਸ਼ੀਅਲਸ ਨੇ ਇਹ ਦੱਸਿਆ। ਤੇ ਇਹ ਬਹੁਤ ਵੱਡਾ ਨੰਬਰ ਹੈਗਾ ਆ। ਸੋ ਖਾਸ ਕਰਕੇ ਪਹਿਲਾਂ ਤਾਂ ਲੋਟੋ ਖੇਲਣੀ ਨਹੀਂ ਚਾਹੀਦੀ, ਜੀ, ਤੇ ਜੀ, ਜੋ ਖੇਲਦੇ ਆ ਤੇ ਉਹਨਾਂ ਨੂੰ ਫਿਰ ਹੁਣ ਜਦੋਂ ਜਿੱਤਦੇ ਆ ਤਾਂ ਚੈੱਕ ਵੀ ਕਰਨਾ ਚਾਹੀਦਾ ਵੀ ਭਈ ਅਸੀਂ ਜਿੱਤ ਗਏ ਆ ਕਿ ਨਹੀਂ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ 135 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਆ। ਕਾਰਨ ਜੀ, ਕੀ ਆ ਵੀ ਉਹ ਐਜ਼ ਏ ਸੁਪਰਵਾਈਜ਼ਰੀ ਰੋਲ ਪਲੇ ਕਰ ਰਿਹਾ ਸੀ ਡਰੱਗ ਟ੍ਰੈਫਿਕਿੰਗ ਆਰਗੇਨਾਈਜੇਸ਼ਨ ਦੇ ਲਈ। ਸੋ ਯੂਨਾਈਟਿਡ ਸਟੇਟਸ ਅਟਾਰਨੀ ਦੇ ਆਫਿਸ ਫॉर ਮਿਡਲ ਡਿਸਟ੍ਰਿਕਟ ਆਫ ਪੈਂਸਿਲਵੇਨੀਆ ਨੇ ਅੱਜ ਅਨਾਉਂਸ ਕੀਤਾ ਹੈ ਵੀ ਯੂਨਾਈਟਿਡ ਸਟੇਟ ਡਿਸਟ੍ਰਿਕਟ ਜੱਜ ਮਲੈਚੀ ਮੈਨੀਅਨ ਉਹਨਾਂ ਨੇ ਮਿਗੁਅਲ ਗੋਮਿਜ਼ ਨੂੰ 38 ਸਾਲਾਂ ਦਾ ਜੋ ਆ ਪੈਰਿਸ ਕੈਲੀਫੋਰਨੀਆ ਤੋਂ ਆ, ਉਸ ਨੂੰ 135 ਮਹੀਨਿਆਂ ਦੀ ਸਜ਼ਾ ਸੁਣਾਈ ਆ ਤੇ 5 ਸਾਲਾਂ ਦੀ ਸੁਪਰਵਾਈਜ਼ਰ ਰਿਲੀਜ਼ ਇਹ ਡਰੱਗ ਟ੍ਰੈਫਿਕਿੰਗ ਕੇਸ ਦੇ ਵਿੱਚ ਸੁਣਾਈ ਹੈਗੀ ਆ। ਕਿਉਂਕਿ ਬਹੁਤ ਵੱਡਾ ਇੱਕ ਡਰੱਗ ਦਾ ਖੇਪ ਹੈਰੋਇਨ, ਫੈਂਟਲਿਨ, ਕੋਕੇਨ, ਮੈਥ ਇਹ ਕੈਲੀਫੋਰਨੀਆ ਤੋਂ ਵੱਖ-ਵੱਖ ਮਿਡ ਵੈਸਟ ਜਾਂ ਈਸਟ ਵੈਸਟ ਸ਼ਹਿਰਾਂ ਨੂੰ ਜਾਂਦਾ ਸੀ, ਜਿਹਦਾ ਮੇਨ ਰੋਲ ਇਹਦਾ ਉਸ ਟਾਈਮ ਦੇ ਉੱਤੇ ਹੁੰਦਾ ਸੀ। ਸੋ ਇਸ ਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਇਸ ਨੂੰ ਇਹ ਜੋ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਜੀ, ਤੇ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਸਿਟੀ ਹਾਲ ਨੇ ਮੈਕਸੀਕਨ ਇੰਡੀਪੈਂਡੈਂਸ ਡੇ ਮਨਾਇਆ ਹੈਗਾ। ਹਾਂਜੀ, ਉਹਨਾਂ ਨੇ ਸਦਰਨ ਨੇਬਰ ਜਿਹੜੇ ਆਪਣੇ ਹੈਗੇ ਅਮਰੀਕਾ ਦੇ, ਮੈਕਸੀਕੋ ਵਾਲੇ, ਉਹਨਾਂ ਦਾ ਫਲੈਗ ਮੈਕਸੀਕੋ ਦੇ ਸਿਟੀ ਹਾਲ ਦੇ ਸਾਹਮਣੇ ਝੁਲਾਇਆ ਹੈਗਾ। ਸੋ ਐਡਰੀਅਨ ਗੋਂਜ਼ਾਲਸ ਕਰੀਲੋ ਹੈੱਡ ਕੌਂਸਲ ਹੈਗੇ ਮੈਕਸੀਕੋ ਦੇ ਫ੍ਰਿਜ਼ਨੋ ਦੇ ਵਿੱਚ, ਉਹ ਉਸ ਟਾਈਮ ਦੇ ਉੱਤੇ ਉੱਥੇ ਹਾਜ਼ਰ ਸੀਗੇ। ਕਹਿੰਦੇ ਪਈ ਇਸ ਫਲੈਗ ਦਾ ਮਤਲਬ ਇਹੀ ਆ ਵੀ ਮੈਕਸੀਕੋ ਦਾ ਫਲੈਗ ਅਮਰੀਕਾ ਦੇ ਸਿਟੀ ਦੇ ਸਾਹਮਣੇ ਝੁਲਾਉਣ ਦਾ ਮਤਲਬ ਇਹ ਆ ਵੀ ਸਾਡੇ ਦੋਨਾਂ ਮੁਲਕਾਂ ਦੇ ਵਿੱਚ ਸਿੰਬਲ ਆਫ ਓਪਰਚੁਨਿਟੀ ਹੈਗਾ ਵੀ ਅਸੀਂ ਇਕੱਠੇ ਹੋ ਕੇ ਕੰਮ ਕਰਦੇ ਆ, ਬਿਜ਼ਨਸ ਆ। 200 ਸਾਲਾਂ ਤੋਂ ਵੱਧ ਦਾ ਡਿਪਲੋਮੈਟਿਕ ਰਿਲੇਸ਼ਨ ਕੈਲੀਫੋਰਨੀਆ ਜਾਂ ਯੂਐਸਏ ਦਾ ਮੈਕਸੀਕੋ ਦੇ ਨਾਲ ਹੈਗਾ ਆ। ਕਹਿੰਦੇ ਵੀ 3 ਮਿਲੀਅਨ ਮੈਕਸੀਕਨ ਤੇ ਮੈਕਸੀਕਨ ਅਮਰੀਕਨਸ ਫ੍ਰਿਜ਼ਨੋ ਤੇ ਸੈਂਟਰਲ ਵੈਲੀ ਦੇ ਵਿੱਚ ਰਹਿੰਦੇ ਆ। 15 ਤੋਂ 16 ਮਿਲੀਅਨ ਪੂਰੇ ਕੈਲੀਫੋਰਨੀਆ 'ਚ ਰਹਿੰਦੇ ਆ। ਮੈਂ ਤੁਹਾਨੂੰ ਦੱਸਿਆ ਸੀ ਕਿੰਨੀ ਲਗਭਗ ਅੱਧੀ ਪਾਪੂਲੇਸ਼ਨ ਹੋ ਜਾਂਦੀ ਆ ਇਹ। ਸੋ ਹੁਣ ਦੇਖੋ ਵੀ ਬਾਹਰਲੇ ਮੁਲਕਾਂ ਦੇ ਜੀ, ਵਿੱਚ ਜੀ, ਅਮਰੀਕਾ ਦੇ ਵਿੱਚ ਬਾਹਰਲੇ ਮੁਲਕਾਂ ਦੇ ਜਿਹੜੇ ਝੰਡੇ ਆ ਉਹ ਸਿਟੀ ਹਾਲ ਦੇ ਸਾਹਮਣੇ ਚਲਾਏ ਜਾਂਦੇ ਆ। ਬਹੁਤ ਹੂੰ, ਵਾਰ ਆਪਣਾ ਜਿਹੜਾ ਵਿਸਾਖੀ ਦੇ ਉੱਤੇ ਵੀ ਨਿਸ਼ਾਨ ਸਾਹਿਬ ਆ ਉਹ ਸਿਟੀ ਹਾਲ ਦੇ ਸਾਹਮਣੇ ਚਲਾਇਆ ਜਾਂਦਾ ਆ। ਤੇ ਜੋ ਜਿੱਥੋਂ ਅਸੀਂ ਆਏ ਆ ਇੰਡੀਆ ਤੋਂ, ਉੱਥੋਂ ਦੇਖ ਲਓ ਵੀ ਜਦੋਂ ਕਿਸਾਨ ਮੋਰਚੇ ਵੇਲੇ ਹਾਂਜੀ, ਝੰਡਾ ਲਾਲ ਕਿਲੇ ਤੇ ਚੜਾਇਆ ਸੀ ਤਾਂ ਉਹ ਕਿੱਦਾਂ ਤੜਫੇ ਸੀਗੇ। ਫਿਰ ਪਲੱਸ ਉਹਨਾਂ ਦੇ ਜਿਹੜੇ ਹੂੰ, ਚਮਚੇ ਸੀ ਉਹ ਵੀ ਕਿੰਨੇ ਤੜਫੇ ਸੀ। ਹਾਲਾਂਕਿ ਅਮਰੀਕਾ 'ਚ ਰਹਿੰਦੇ ਹੀ ਉਹ ਕਾਮਰੇਡ ਬੜੇ ਤੜਫੇ ਸੀ। ਹੁਣ ਅਮਰੀਕਾ ਦੇ ਜਿਹੜੇ ਜੀ। ਕਾਮਰੇਡ ਆ ਉਹਨਾਂ ਨੂੰ ਇਹ ਕੀ ਜਵਾਬ ਹੋਊਗਾ ਵੀ ਅਮਰੀਕਾ ਦੇ ਇੱਕ ਸਿਟੀ ਹਾਲ ਦੇ ਸਾਹਮਣੇ ਦੂਜੇ ਮੁਲਕ ਦਾ ਝੰਡਾ ਜਿਹੜਾ ਚਲਾਇਆ ਗਿਆ ਹੈ। ਹਾਂਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਿਊਸਟਨ ਦੇ ਏਰੀਏ ਦੀ, ਤੇ ਉੱਥੇ ਹਿਊਸਟਨ ਏਰੀਏ ਦੇ ਵਿੱਚ ਇੱਕ 3 ਸਾਲਾ ਮੁੰਡੇ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ, ਤੇ ਹੁਣ ਉਸ ਮੁੰਡੇ ਦੀ ਮਾਤਾ ਤੇ ਉਹਦੇ ਜਿਹੜੇ ਪ੍ਰੇਮੀ ਨੂੰ ਪੁਲਿਸ ਨੇ ਅਰੈਸਟ ਕੀਤਾ ਹੈ। ਤੇ ਲੀਜ਼ਾ ਮੈਰੀ ਡੇਵਿਸ ਇਹਦਾ ਨਾਂ ਦੱਸਿਆ ਗਿਆ, ਤੇ ਉਹਦਾ ਜਿਹੜਾ ਪ੍ਰੇਮੀ ਹੈ ਉਹ ਐਲਮਰ ਪੌਲ ਹੈ। ਤੇ ਇਹਨਾਂ ਨੂੰ ਦੋਨਾਂ ਨੂੰ ਚਾਰਜ ਕੀਤਾ ਗਿਆ ਹੈ ਕਿ ਇਹਨਾਂ ਨੇ ਗਲਤ ਰਿਪੋਰਟਿੰਗ ਕੀਤੀ ਹੈ ਪੁਲਿਸ ਨੂੰ, ਫਾਲਸ ਰਿਪੋਰਟ ਜਿਹੜੀ ਆ ਉਹ ਕੀਤੀ ਹੈ ਪੁਲਿਸ ਅਫਸਰ ਨੂੰ। ਤੇ ਇਹ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਡੇਵਿਸ ਆ ਇਹ ਮਦਰ ਹੈ, ਜਿਹੜੀ 27 ਸਾਲਾ ਲੀਜ਼ਾ ਮੈਰੀ ਡੇਵਿਸ ਹੈ, ਇਹ ਮਾਤਾ ਹੈ ਇੱਕ ਜੈਸ ਡੇਵਿਸ ਦੀ, ਜਿਹੜਾ ਕਿ ਸੈਟਰਡੇ ਨੂੰ ਲੰਘੇ ਸ਼ਨੀਵਾਰ ਨੂੰ ਜਿਹੜਾ ਉਹਦੀ ਮੌਤ ਹੋ ਗਈ ਸੀ ਸ਼ੱਕੀ ਹਾਲਾਤਾਂ ਦੇ ਵਿੱਚ। ਪੁਲਿਸ ਇਹ ਪੂਰੇ ਮਸਲੇ ਨੂੰ ਜਾਂਚ ਕਰ ਰਹੀ ਸੀ, ਤਫਤੀਸ਼ ਕਰ ਰਹੀ ਸੀ ਪੁਲਿਸ। ਤੇ ਹੁਣ ਉਸੇ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜਾ ਇਹ ਜਾਣਕਾਰੀ ਦਿੱਤੀ ਹੈ ਕਿ 27 ਸਾਲਾ ਲੀਜ਼ਾ ਮੈਰੀ ਡੇਵਿਸ ਤੇ ਉਹਦੇ 21 ਸਾਲਾ ਪ੍ਰੇਮੀ ਐਲਮਰ ਪੋਵਲ ਨੂੰ ਪੁਲਿਸ ਨੇ ਅਰੈਸਟ ਕੀਤਾ। ਜੀ, ਜੀ। ਹੁਣ ਆਪਾਂ ਸਟਾਕ ਵੱਲ ਚਲੀਏ। ਅੱਜ ਸਟਾਕ ਮਾਰਕੀਟ ਫਿਰ ਡਾਊਨ ਗਈ ਹੈਗੀ ਆ। ਫੈਡੈਕਸ ਨੂੰ ਲੈ ਕੇ ਸਟਾਕ ਮਾਰਕੀਟ ਫਿਰ ਅੱਜ ਪੂਰੀ ਤਰ੍ਹਾਂ ਲੁੱਟ ਗਈ ਹੈਗੀ ਆ। ਡਾਓ ਜੋਨ ਇੰਡਸਟਰੀਅਲ 139.40 ਡਾਊਨ ਗਿਆ ਤੇ ਕਲੋਜ਼ ਹੋਇਆ 30,800
22.42 ਤੇ। S&P ਇੰਡੈਕਸ 28.02 ਡਾਊਨ ਗਿਆ ਤੇ ਕਲੋਜ਼ ਹੋਇਆ 3873.33 ਤੇ। ਨੈਸਡੈਕ ਡਾਊਨ ਗਿਆ 103.95 ਤੇ ਕਲੋਜ਼ ਹੋਇਆ 11448 ਤੇ। ਜਿਹੜੇ ਲੋਕ ਹਜੇ ਵੀ ਭਰਮ ਭੁਲੇਖੇ ਚ ਆ ਵੀ ਰਿਸੈਸ਼ਨ ਨਹੀਂ ਆਣਾ, ਉਹਨਾਂ ਨੂੰ ਫੈਡਐਕਸ ਦੇ CEO ਦੀ ਗੱਲਬਾਤ ਸੁਣਨੀ ਚਾਹੀਦੀ ਹੈਗੀ ਆ। ਤਿੰਨੇ ਮੇਜਰ ਇੰਡੈਕਸਸ ਅੱਜ ਡਾਊਨ ਗਏ ਆ ਤੇ ਪੂਰਾ ਹਫਤਾ ਹੀ ਜੋ ਮਾਰਕੀਟ ਆ ਉਹ ਬਹੁਤ ਬੁਰੀ ਤਰ੍ਹਾਂ ਨਾਲ ਡਾਊਨ ਗਈ ਹੈਗੀ ਆ। ਫੈਡੈਕਸ ਦੇ ਸ਼ੇਅਰ 22% ਦੇ ਕਰੀਬ ਡਾਊਨ ਜਾ ਚੁੱਕੇ ਆ। $500 ਮਿਲੀਅਨ ਦਾ ਉਹਨਾਂ ਦਾ ਰੈਵਨਿਊ ਸ਼ਾਰਟ ਹੋਇਆ ਆ। ਜਦੋਂ ਫੈਡੈਕਸ ਦੇ CEO ਰਾਜ ਸੁਬਰਾਮਨੀਅਮ ਨੂੰ CNBC ਨੇ ਇੰਟਰਵਿਊ ਕੀਤਾ ਵੀ ਤੁਹਾਨੂੰ ਲੱਗਦਾ ਆ ਵੀ ਰਿਸੈਸ਼ਨ ਆ ਗਿਆ, ਉਹ ਕਹਿੰਦਾ ਵੀ ਹਾਂ ਆਈ ਥਿੰਕ ਸੋ। ਇਹ ਉਹਨਾਂ ਨੇ ਰਿਸਪੌਂਸ ਦਿੱਤਾ ਹੈ ਰਿਸੈਸ਼ਨ ਦੇ ਸੰਬੰਧ ਦੇ ਵਿੱਚ। ਫੈਡੈਕਸ ਦੀ ਹਿਸਟਰੀ ਦੇ ਲਈ ਸਟਾਕ ਮਾਰਕੀਟ 'ਚ ਫੈਡੈਕਸ ਦੀ ਹਿਸਟਰੀ ਦੇ ਲਈ ਅੱਜ ਦਾ ਦਿਨ ਵਰਸਟ ਡੇ ਸੀ। 16% ਸਟਾਕ ਉਹਨਾਂ ਦਾ 1987 ਦੇ ਵਿੱਚ ਡਾਊਨ ਗਿਆ ਸੀ ਤੇ ਅੱਜ ਦੇਖ ਲਓ ਕਿੰਨਾ ਡਾਊਨ ਗਿਆ। ਇਸ ਤੋਂ ਬਿਨਾਂ ਐਮਾਜ਼ੋਨ ਦਾ ਸਟਾਕ ਵੀ ਕਾਫੀ ਡਾਊਨ ਗਿਆ ਆ, 2% ਦੇ ਕਰੀਬ ਅੱਜ ਡਾਊਨ ਗਿਆ ਆ। ਐਮਾਜ਼ੋਨ ਨੂੰ ਵੀ ਬਹੁਤ ਵੱਡਾ ਝਟਕਾ ਲੱਗਾ ਹੈਗਾ ਆ। ਸੋ ਪੂਰੇ ਦਾ ਪੂਰਾ ਹਫਤਾ ਹੀ ਜੇ ਦੇਖਿਆ ਜਾਵੇ ਸਟਾਕ ਮਾਰਕੀਟ ਡਾਓ ਜੋਨ ਇੰਡਸਟਰੀਅਲ 1200 ਪੁਆਇੰਟ ਦੇ ਕਰੀਬ ਲਾਸ ਹੋਈ ਹੈਗੀ ਆ। ਵਰਸਟ ਡਿਕਲਾਈਨ ਆ ਜੂਨ 2020 ਤੋਂ ਬਾਅਦ। ਇਸੇ ਤਰ੍ਹਾਂ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 79 ਰੁਪਏ ਤੇ 69 ਪੈਸੇ ਰਹੇ ਆ ਤੇ $1 ਦੇ ਬਰਾਬਰ ਆਪਣਾ ਗੁਆਂਢੀ ਮੁਲਕ ਕੈਨੇਡਾ ਦਾ ਜੋ ਡਾਲਰ ਆ ਉਹ $1 ਤੇ 33 ਸੈਂਟ ਦੇ ਬਰਾਬਰ ਰਿਹਾ। ਜੀ, ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਇੰਨਾ ਹੀ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹਰਜੋਤ ਸਿੰਘ ਖਾਲਸਾ ਜੀ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਹੀ ਸਰੋਤਿਆਂ ਨੂੰ ਜੀ। ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। USA